ਬਹੁਤ ਥੋੜਾ ਸਮਾਂ ਰਹਿ ਗਿਆ ਜੀ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ। ਨਵੰਬਰ 5 ਨੂੰ ਇਲੈਕਸ਼ਨ ਹੈਗੀ ਆ, ਬਸ 6-7 ਦਿਨ ਰਹਿ ਗਏ ਆ ਹੁਣ। ਤੇ ਉਸ ਸਬੰਧ ਦੇ ਵਿੱਚ ਲਗਭਗ 50% ਲੋਕਾਂ ਨੇ ਆਪਣੇ ਜਿਹੜੇ ਬੈਲਟਸ ਆ ਉਹ ਮੇਲ ਵੀ ਕਰ ਦਿੱਤੇ ਹੈਗੇ ਆ। ਤੇ ਅੱਜ ਕਮਲਾ ਹੈਰਿਸ ਹੁਣੀ ਆਪਣੀ ਕਲੋਜ਼ਿੰਗ ਆਰਗੂਮੈਂਟ ਜੋ ਆ ਉਹ ਕਰਨਗੇ ਵਾਸ਼ਿੰਗਟਨ ਡੀਸੀ ਦੇ ਵਿੱਚ, ਕੈਂਪੇਨ ਕਰਨਗੇ। ਕਹਿੰਦੇ ਵੀ 50,000 ਤੋਂ ਵੱਧ ਜਿਹੜੇ ਲੋਕ ਆ ਉਹ ਉੱਥੇ ਸ਼ੋਅ ਹੋ ਸਕਦੇ। ਤੇ ਉਹ ਸੇਮ ਵੀ ਟਰੰਪ ਹੁਣਾਂ ਨੇ ਜੋ ਪਿਛਲੀ ਵਾਰੀ ਇਲੈਕਸ਼ਨ ਹੋਈਆਂ ਸੀ ਜਨਵਰੀ 6 ਨੂੰ ਕੀ ਹੋਇਆ ਸੀ ਉਹ ਸਾਰਾ ਕੁਝ ਦੱਸਣਗੇ। ਜਦ ਕਿ ਮੇਨ ਮੁੱਦੇ ਜਿਹੜੇ ਆ ਹੁਣ ਅਮਰੀਕਨ ਹਰ ਆਮ ਜਿਹੜਾ ਮੈਂ ਕਹਿੰਦਾ ਵੀ ਜਿਹਨੂੰ ਜਰਾ ਵੀ ਨੌਲੇਜ ਨਹੀਂ ਉਹਨੂੰ ਵੀ ਪਤਾ ਵੀ ਮੇਨ ਮੁੱਦੇ ਅਮਰੀਕਾ ਦੇ ਵਿੱਚ ਇਕਨੋਮੀ ਆ ਸਭ ਤੋਂ ਵੱਡਾ, ਦੂਜੇ ਨੰਬਰ ਤੇ ਕ੍ਰਾਈਮ, ਹੋਮਲੈਸਨੈਸ, ਇਮੀਗ੍ਰੇਸ਼ਨ। ਇਹ 4 ਮੇਨ ਮੁੱਦੇ ਜਿਹੜੇ ਚੱਲ ਰਹੇ ਆ। ਤੇ 5ਵਾਂ ਮੁੱਦਾ ਜਿਹੜਾ ਦੁਨੀਆ ਦੇ ਵਿੱਚ ਜਿਹੜੀਆਂ ਜੰਗਾਂ ਲੱਗੀਆਂ ਹੋਈਆਂ ਆ, ਅਮਰੀਕਾ ਦਾ ਬਿਲੀਅਨਸ ਆਫ ਡਾਲਰ ਬਹੁਤ ਜਗ੍ਹਾ ਜਾ ਰਿਹਾ ਹੈਗਾ ਆ ਤੇ ਇੱਥੇ ਲੋਕਾਂ ਲਈ ਰਹਿਣਾ ਜਿਹੜਾ ਆ ਉਹ ਬਹੁਤ ਮਹਿੰਗਾ ਹੋਇਆ ਪਿਆ ਹੈਗਾ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਆ ਉਹ ਪੈਂਸਿਲਵੇਨੀਆ ਦੇ ਵਿੱਚ ਅੱਜ ਪਹੁੰਚੇ ਹੋਏ ਆ। ਉਹਦੇ ਵਿੱਚ ਉਹ ਡਿਸਕਸ ਕਰ ਰਹੇ ਆ ਵੀ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਦੌਰਾਨ ਬਾਈਡਨ ਤੇ ਹੈਰਿਸ ਦੀ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਿਹੜੀ ਇਨਫਲੇਸ਼ਨ ਆ ਉਹ ਕਿੱਥੇ ਪਹੁੰਚੀ ਆ। ਤੁਸੀਂ ਖੁਦ ਦੇਖੋ ਵੀ ਜਿਹੜੇ ਸਮਾਨ ਜੋ ਵੀ ਅਸੀਂ ਖਰੀਦਦੇ ਆ ਉਹਨਾਂ ਦੀ ਕੀਮਤਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਆ। ਉਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜਿਹੜੇ ਹਾਫ ਆਫ ਦਾ ਅਮਰੀਕਾ ਇਜ਼ ਸੇਇੰਗ ਦੇ ਆਰ ਬ੍ਰੋਕ। 50% ਜਿਹੜੇ ਲੋਕ ਆ ਅਮਰੀਕਾ ਦੇ ਉਹ ਇਹ ਕਹਿ ਰਹੇ ਆ ਵੀ ਅਸੀਂ ਤਾਂ ਬ੍ਰੋਕ ਹੋ ਗਏ, ਸਾਡੇ ਕੋਲ ਕੋਈ ਪੈਸਾ ਨਹੀਂ ਹੈਗੇ। 2/3 ਜਿਹੜੇ ਆ ਉਹ ਕਹਿੰਦੇ ਵੀ ਅਸੀਂ ਪੇ ਚੈੱਕ ਟੂ ਪੇ ਚੈੱਕ ਜੋ ਰਹਿ ਰਹੇ ਹੈਗੇ ਆ। ਸੋ ਸਿਰਫ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਜਿਹੜੇ ਟੌਪਿਕਸ ਨੇ ਹਿੱਟ ਕਰਨਾ ਉਹਨਾਂ ਤੋਂ ਬਿਨਾਂ ਜਿਹੜੇ ਹੋਰ ਗੱਲਾਂ ਬਾਤਾਂ ਆ ਉਹਨਾਂ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਆ। ਵੀ ਜੀ ਟਰੰਪ ਹੁਣੀ ਆਹ ਸਟੇਟਮੈਂਟ ਦਿੱਤੀ ਆ, ਆਹ ਉਹਨਾਂ ਨੂੰ ਹਿਟਲਰ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਹੈਗਾ। ਤੇ ਦੂਸਰੇ ਪਾਸੇ ਉਹਨਾਂ ਦੀ ਜਿਹੜੀ ਇੱਕ ਰੈਲੀ ਸੀ ਉਹਦੇ ਵਿੱਚ ਇੱਕ ਬੰਦੇ ਨੇ ਪੋਰਟੋ ਰੀਕਨ ਲੋਕਾਂ ਨੂੰ ਜਿਹੜਾ ਆ ਕੀ ਕਹਿ ਦਿੱਤਾ ਹੈਗਾ। ਸੋ ਜਿਹੜੇ ਇਦਾਂ ਦੇ ਇਸ਼ੂ ਆ ਉਹ ਡਿਸਕਸ ਕੀਤੇ ਜਾ ਰਹੇ ਨਾ ਕਿ ਮੇਨ। BBC ਦੇ ਮੁਤਾਬਕ ਜਿਹੜੀਆਂ US ਦੀ ਇਲੈਕਸ਼ਨ ਦੇ ਰਿਜ਼ਲਟਸ ਆਣੇ ਆ ਇਨ ਅਮਰੀਕਾ ਦੇ ਵਿੱਚ ਤਾਂ ਜਿਹੜਾ ਫੈਕਟ ਕਰਨਾ ਹੀ ਕਰਨਾ ਆ। ਜਿਹੜੇ ਮੁੱਦੇ 4-5 ਮੈਂ ਤੁਹਾਨੂੰ ਮੇਨ ਦੱਸੇ ਆ, ਇਸ ਤੋਂ ਬਿਨਾਂ ਦੁਨੀਆ ਦੇ ਵਿੱਚ ਯੂਕਰੇਨ ਦੀ ਲੜਾਈ ਨੂੰ ਲੈ ਕੇ, ਗਾਜ਼ਾ ਨੂੰ ਲੈ ਕੇ, ਇਹ ਜਿਹੜੇ ਵਰਲਡ ਕਨਫਲਿਕਟ ਚੱਲ ਰਿਹਾ ਉਹਨਾਂ ਤੇ ਵੀ ਡਿਸਕਸ ਹੋਊਗਾ। ਕਿ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਆਉਂਦੇ ਆ ਇਹ ਗਰੰਟਡ ਆ ਵੀ ਜਿਹੜੀ ਯੂਕਰੇਨ ਵਾਲੀ ਲੜਾਈ ਆ ਉਹ ਰੋਕਣ ਲਈ ਇੱਕਦਮ ਇਮੀਡੀਏਟਲੀ ਉਹਨਾਂ ਦੀ ਪ੍ਰਾਇੋਰਟੀ ਹੋਊਗੀ। ਦੂਸਰੇ ਨੰਬਰ ਤੇ ਗਾਜ਼ਾ ਦੇ ਵਿੱਚ ਅੱਜ ਫਿਰ 93 ਲੋਕਾਂ ਨੂੰ ਜਿਹੜਾ ਬੰਬਾਰਡਮੈਂਟ ਨਾਲ ਮਾਰਿਆ ਗਿਆ ਆ। ਇੰਨਾ ਜਿਹੜਾ ਉੱਥੇ ਇੱਕ ਤਰ੍ਹਾਂ ਦੇ ਨਾਲ ਨਰਕ ਬਣਿਆ ਹੋਇਆ ਹੈਗਾ ਆ। ਸੋ ਜੇ ਕਮਲਾ ਹੈਰਿਸ ਹੁਣੀ ਰਹਿੰਦੇ ਆ ਤੇ ਫਿਰ ਉਹ ਜੋ ਐਡਮਿਨਿਸਟ੍ਰੇਸ਼ਨ ਚੱਲ ਰਿਹਾ ਆ ਉਦਾਂ ਦਾ ਹੀ ਜਿਹੜਾ ਆ ਅੱਗੇ ਜੋ ਮੁਲਕਾਂ ਨੂੰ ਸਪੋਰਟ ਕਰ ਰਹੇ ਉਦਾਂ ਹੀ ਚੱਲਣਾ ਹੈਗਾ ਆ। ਸੋ ਇਹ ਜਿਹੜੇ ਵਰਲਡ ਲੈਵਲ ਦੇ ਉੱਤੇ ਇਸ ਇਲੈਕਸ਼ਨ ਦਾ ਜਿਹੜਾ ਅਸਰ ਆ ਗਲੋਬਲ ਇਨਫਲੂਐਂਸ ਹੋਣਾ ਹੈਗਾ ਆ। ਇਹਦੇ ਨਾਲ ਮਿਲਟਰੀ ਮਾਈਟ ਦੇ ਉੱਤੇ ਵੀ ਕਿੱਧਰਲੇ ਪਾਸੇ ਜਾਂ ਨਾਟੋ ਵਾਲੇ ਠਹਿਰਦੇ ਹੈਗੇ ਆ। ਕਿਉਂਕਿ ਜੇ ਟਰੰਪ ਹੁਣੀ ਆਉਂਦੇ ਹੈਗੇ ਆ ਤੇ ਉਹ ਕਹਿੰਦੇ ਸੀ ਵੀ ਜਿੰਨੇ ਵੀ ਨਾਟੋ ਦੇ ਮੈਂਬਰਸ ਆ ਉਹਨਾਂ ਨੂੰ ਆਪਣਾ ਜਿਹੜਾ ਬਜਟ ਆ ਉਹ ਬਰਾਬਰ ਰੱਖਣਾ ਪਊਗਾ। ਬਹੁਤ ਸਾਰੇ ਜਿਹੜੇ ਨਾਟੋ ਦੇ ਮੈਂਬਰਸ ਪੈਸੇ ਹੀ ਨਹੀਂ ਦਿੰਦੇ ਸੀ ਪਿਛਲੀ ਵਾਰੀ। ਤੇ ਜੇ ਹੈਰਿਸ ਵਿਨਸ ਕਰਦੇ ਆ ਤਾਂ ਕਹਿੰਦੇ ਵੀ ਨਾਟੋ ਮੁਲਕ ਜੋ ਆ ਉਹ ਵਾਸ਼ਿੰਗਟਨ ਦੇ ਨਾਲ ਉਹਨਾਂ ਦੇ ਰਿਲੇਸ਼ਨ ਵਧੀਆ ਰਹੂਗੇ। ਸੋ ਜੇ ਓਵਰਆਲ ਤੁਹਾਨੂੰ ਦੱਸਦੇ ਜਾਈਏ ਮਿਲਟਰੀ ਦਾ ਜਿਹੜਾ ਬਹੁਤ ਸਾਰੇ ਲੋਕ ਸੋਚਦੇ ਵੀ ਦੇਖੋ ਜੀ ਜੇ ਸਪੋਰਟ ਕਰ ਰਹੇ ਆ ਅਮਰੀਕਾ ਵਾਲੇ ਯੂਕਰੇਨ ਦੀ, ਜਾਂ ਦੂਸਰੇ ਪਾਸੇ ਵੀ ਹੈਗੇ ਆ ਵੀ ਰਸ਼ੀਆ ਧੱਕਾ ਕਰ ਰਿਹਾ ਹੈਗਾ। US ਨੇ ਹੁਣ ਤੱਕ ਜੋ 61.1 ਬਿਲੀਅਨ ਡਾਲਰ ਜਿਹੜਾ ਆ ਮਿਲਟਰੀ ਏਡ ਯੂਕਰੇਨ ਨੂੰ ਦਿੱਤੀ ਆ। ਜਰਮਨ ਨੇ 11.4 ਬਿਲੀਅਨ, UK ਨੇ 10.1 ਬਿਲੀਅਨ, ਡੈਨਮਾਰਕ ਨੇ 7 ਬਿਲੀਅਨ, ਨੀਦਰਲੈਂਡ ਨੇ 5.5, ਸਵੀਡਨ 4.6, ਪੋਲੈਂਡ ਨੇ 3.5 ਬਿਲੀਅਨ, ਫਰਾਂਸ ਨੇ 3.4 ਬਿਲੀਅਨ, ਫਿਨਲੈਂਡ ਨੇ 2.4 ਬਿਲੀਅਨ ਤੇ ਕੈਨੇਡਾ ਨੇ 2.7 ਬਿਲੀਅਨ ਡਾਲਰ ਤੱਕ ਜਿਹੜੀ ਏਡ ਆ ਉਹ ਯੂਕਰੇਨ ਨੂੰ ਦਿੱਤੀ ਹੋਈ ਹੈਗੀ ਆ। ਸੋ ਇਹ ਆਪਣਾ ਟੈਕਸ ਪੇਅਰ ਦਾ ਵੀ ਮਨੀ ਹੈਗਾ। ਇਹ ਵੀ ਲੋਕਾਂ ਦੇ ਉੱਤੇ ਬਹੁਤ ਉਹਨਾਂ ਦੇ ਮਨ ਦੇ ਵਿੱਚ ਕੁਐਸਚਨ ਹੈਗਾ
ਵੀ ਇੰਨਾ ਬਿਲੀਅਨਸ ਆਫ ਡਾਲਰ ਜਿਹੜਾ ਦਿੱਤਾ ਜਾ ਰਿਹਾ ਹੈਗਾ, ਜਦੋਂ ਕਿ ਇੱਥੇ ਜਿਹੜੀ ਕੰਡੀਸ਼ਨ ਆ ਉਹ ਕਿੱਦਾਂ ਦੀ ਹੈਗੀ ਆ। ਦੂਸਰੇ ਪਾਸੇ ਜਿਹੜੇ ਲੋਕ ਆ ਉਹ ਇਹ ਵੀ ਸੋਚਦੇ ਆ ਵੀ ਜੇ ਰਸ਼ੀਆ ਧੱਕਾ ਕਰ ਰਿਹਾ ਹੈਗਾ, ਧੱਕੇ ਨਾਲ ਉਹਨਾਂ ਨੂੰ ਦੱਬ ਰਿਹਾ, ਤੇ ਜੀ ਸਾਡਾ ਜਿਹੜਾ ਫਰਜ਼ ਬਣਦਾ ਹੈਗਾ ਵੀ ਯੂਕਰੇਨ ਦੀ ਵੀ ਸਪੋਰਟ ਕਰੀਏ। ਸੋ ਪਰ ਇਹ ਸਾਰੇ ਕਾਸੇ ਤੇ ਜਿਸ ਤਰ੍ਹਾਂ ਟਰੰਪ ਹੋਣਾ ਤੇ ਲੋਕਾਂ ਨੂੰ ਆਸ ਆ ਵੀ ਜੇ ਉਹ ਵਿਨ ਕਰਦੇ ਹੈਗੇ ਆ ਤਾਂ ਘੱਟੋ ਘੱਟ ਨਹੀਂ ਤਾਂ ਜਿਹੜੀ ਯੂਕਰੇਨ ਵਾਲੀ ਲੜਾਈ ਆ ਉਹ ਉਹਦਾ ਜਿਹੜਾ ਸਮਝੌਤਾ ਕਰਾਉਣ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਰਹਿਣਗੇ।